ਅਗਲੀ ਖਬਰ ਵੱਲ ਚਲੀਏ ਜੋ ਗਾਜ਼ਾ ਤੋਂ ਆ ਰਹੀ ਆ। ਗਾਜ਼ਾ ਦੇ ਵਿੱਚ ਜ਼ੁਲਮ ਦੀ ਇੰਤਹਾ ਐਨ ਚੋਟੀ ਤੇ ਪਹੁੰਚੀ ਹੋਈ ਆ। ਹੁਣ ਤੱਕ 79 ਦੇ ਕਰੀਬ ਜਿਹੜੇ ਜਰਨਲਿਸਟ ਆ 3 ਮਹੀਨਿਆਂ ਦੇ ਵਿੱਚ ਇਜ਼ਰਾਈਲ ਦੀ ਬੰਬਾਰਡਮੈਂਟ ਨਾਲ ਮਾਰੇ ਜਾ ਚੁੱਕੇ ਆ। ਅਲ ਜਜ਼ੀਰਾ ਦਾ ਬਿਊਰੋ ਚੀਫ, ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨੀ ਆਪਾਂ ਖਬਰ ਸਾਂਝੀ ਕੀਤੀ ਸੀ, ਵਾਇਲ ਦਾਊਦ, ਉਸ ਦੀ ਵਾਈਫ ਤੇ 2 ਬੱਚੇ ਤੇ ਇੱਕ ਜਿਹੜਾ ਉਹਨਾਂ ਦਾ ਪੋਤਾ ਸੀ, ਉਹਨਾਂ ਨੂੰ ਬੰਬ ਦੇ ਨਾਲ ਅਕਤੂਬਰ ਮਹੀਨੇ 'ਚ ਮਾਰਿਆ ਸੀ। ਤੇ ਅੱਜ ਇੱਕ ਹੋਰ ਬਹੁਤ ਮਾੜੀ ਖਬਰ ਆ ਰਹੀ ਆ ਭਈ ਉਸੇ ਬਿਊਰੋ ਦੇ ਚੀਫ ਦਾ ਮੁੰਡਾ ਜੋ ਆ ਉਹ ਇੱਕ ਕਾਰ ਦੇ ਵਿੱਚ ਹੋਰ ਜਰਨਲਿਸਟ ਦੇ ਨਾਲ ਜਾ ਰਿਹਾ ਸੀ, ਉਹ ਵੀ ਜਰਨਲਿਸਟ ਆ, ਤੇ ਉਸ ਨੂੰ ਵੀ ਜਿਹੜਾ ਆ ਬੰਬ ਮਾਰ ਕੇ ਮਾਰ ਦਿੱਤਾ ਗਿਆ। ਹੁਣ ਤੱਕ 79 ਜਰਨਲਿਸਟ ਗਾਜ਼ਾ 'ਚ ਮਾਰੇ ਜਾ ਚੁੱਕੇ ਆ। 22,000 ਤੋਂ ਵੱਧ ਲੋਕਾਂ ਦੀ ਜਿਹੜੀ ਆ ਫਲਸਤੀਨੀਅਨ ਜਿਹੜੇ ਹੈਗੇ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਤੁਸੀਂ ਦੇਖੋ ਵੀ ਜਿਹਦੀ ਵਾਈਫ ਵੀ ਮਰ ਗਈ ਹੋਵੇ ਤੇ 2 ਬੱਚੇ ਤੇ ਇੱਕ ਗ੍ਰੈਂਡਸਨ ਤੇ ਇੱਕ ਹੁਣ ਬਹੁਤ ਹੀ ਰਾਈਜ਼ਿੰਗ ਸਟਾਰ ਇਹ ਵੀ ਜਰਨਲਿਸਟ ਸੀ, ਜੋ ਇਹ ਸਰੋਤਿਆਂ ਨੂੰ ਦੱਸਦੇ ਜਾਈਏ। ਜਿਹੜਾ ਵਾਹਿਦ ਆ, ਜਿਹੜਾ ਉਹਨਾਂ ਦਾ ਅਲ ਜਜ਼ੀਰਾ ਦਾ ਬਿਊਰੋ ਚੀਫ ਆ, ਕਹਿੰਦੇ 24 ਘੰਟੇ ਲਗਾਤਾਰ ਔਨ ਰਹਿੰਦਾ ਹੈ ਇਹ ਅਲ ਜਜ਼ੀਰਾ ਦੇ ਉੱਤੇ, ਬਹੁਤ ਵਾਰ ਲਾਈਵ ਕਵਰੇਜ ਦਿੰਦਾ ਜਿੱਥੇ ਬੰਬਾਰਡਮੈਂਟ ਹੋ ਰਹੀ ਆ ਉੱਥੋਂ। ਤੇ ਉਸ ਨੇ ਫਿਰ ਲਾਈਵ ਕਵਰੇਜ ਜਿਹੜੀ ਆ ਦਿੱਤੀ ਆ ਉਸਦੇ ਜਿਹੜੇ ਹੁਣ ਮੁੰਡੇ ਨੂੰ ਮਾਰਨ ਤੋਂ ਬਾਅਦ ਵੀ। ਕਹਿੰਦਾ ਵੀ ਜਿਹੜੀ ਪੂਰੀ ਦੁਨੀਆ ਇਹ ਹੁਣ ਦੇਖ ਰਹੀ ਆ ਗਾਜ਼ਾ ਦੇ ਵਿੱਚ ਕੀ ਕੁਝ ਵਾਪਰ ਰਿਹਾ ਆ। ਕਹਿੰਦੇ ਵੀ ਜੋ ਕੁਝ ਵਾਪਰ ਰਿਹਾ ਆ ਇਹ ਡਿਫੈਂਸਲੈਸ ਲੋਕਾਂ ਦੇ ਲਈ, ਜਿਨ੍ਹਾਂ 'ਚ ਸਿਵਲੀਅਨ ਵੀ ਆ ਤੇ ਜਰਨਲਿਸਟ ਵੀ ਆ, ਉਹਨਾਂ ਦੇ ਲਈ ਇਨਜਸਟਿਸ ਹੈਗਾ ਆ। ਇਸ ਸਾਰੇ ਕਾਸੇ ਨੂੰ ਇੱਕ ਬਾਰਡਰਸ ਜਿਹੜੀ ਆਰਗੇਨਾਈਜੇਸ਼ਨ ਆ, ਰਿਪੋਰਟਰਸ ਵਿਦਆਊਟ ਬਾਰਡਰਸ, ਉਹਨਾਂ ਨੇ ਕਿਹਾ ਵੀ ਨੈਵਰ ਐਂਡਿੰਗ ਸਲੌਟਰ ਆ, ਵੀ ਨਾ ਖਤਮ ਹੋਣ ਵਾਲਾ ਕਤਲੇਆਮ ਆ ਜਿਹੜਾ ਉੱਥੇ ਵਾਪਰ ਰਿਹਾ ਹੈਗਾ। ਸੋ ਬਹੁਤ ਹੀ ਮਾੜੀ ਖਬਰ ਇਹਨਾਂ ਜਰਨਲਿਸਟ ਦੇ ਸੰਬੰਧ ਦੇ ਵਿੱਚ ਫਲਸਤੀਨੀਅਨ ਏਰੀਏ ਤੋਂ ਆਈ ਹੈਗੀ ਆ। ਸੋ ਇਸ ਨੌਜਵਾਨ ਦੇ ਨਾਲ 2 ਹੋਰ ਜਰਨਲਿਸਟ ਸੀ, ਸਾਰੇ ਜਰਨਲਿਸਟ ਹੀ ਜਾ ਰਹੇ ਸੀ, ਤੇ ਜਿੱਥੇ ਇਹਨਾਂ ਨੂੰ ਬੰਬ ਮਾਰ ਕੇ ਮਾਰ ਦਿੱਤਾ ਗਿਆ। ਇਜ਼ਰਾਈਲ ਵਾਲੇ ਕਹਿੰਦੇ ਆ ਵੀ ਜੀ ਇਹ ਇਹਨਾਂ ਦੇ ਵਿੱਚ ਟੈਰਰਿਸਟ ਸੀਗੇ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ, ਉਹਨਾਂ ਨੇ ਇਹ ਕਿਹਾ ਆ ਵੀ ਗਾਜ਼ਾ ਦੇ ਵਿੱਚ ਜਰਨਲਿਸਟ ਦੇ ਲਈ ਇਸ ਟਾਈਮ ਕੰਮ ਕਰਨਾ ਮੌਤ ਦੇ ਨਾਲ ਖੇਲਣਾ ਆ। ਪਰ ਫਿਰ ਵੀ ਤੁਸੀਂ ਦੇਖੋ ਸ਼ਰੇਆਮ ਜਿਹੜੇ ਲੋਕ ਆ, ਜਿਹੜੇ ਜਰਨਲਿਸਟ ਆ, ਉੱਥੇ ਜਾ ਕੇ ਕਵਰ ਕਰ ਰਹੇ ਹੈਗੇ ਆ। ਸੋ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਆਫਿਸ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਵੀ ਅਸੀਂ ਬਹੁਤ ਕੰਸਰਨਡ ਹੈਗੇ ਆ ਜਿਸ ਹਿਸਾਬ ਦੇ ਨਾਲ ਮੀਡੀਆ ਵਰਕਰਸ ਦੀ ਗਾਜ਼ਾ ਦੇ ਵਿੱਚ ਮੌਤ ਹੋ ਰਹੀ ਹੈਗੀ ਆ। ਕਹਿੰਦੇ ਵੀ ਇਹਦੀ ਪੂਰੀ ਇਨਵੈਸਟੀਗੇਸ਼ਨ ਦੁਨੀਆ ਦੇ ਮੁਲਕਾਂ ਵੱਲੋਂ ਇੰਟਰਨੈਸ਼ਨਲ ਲਾ ਦੇ ਤਹਿਤ ਕੀਤੀ ਜਾਣੀ ਚਾਹੀਦੀ ਆ ਤੇ ਜੋ ਵਾਇਲੇਸ਼ਨਸ ਹੋਈਆਂ ਉਹਨਾਂ ਨੂੰ ਪ੍ਰੋਸੀਕਿਊਟ ਕਰਨਾ ਚਾਹੀਦਾ ਹੈਗਾ ਆ। ਇਜ਼ਰਾਈਲ ਦੀ ਆਰਮੀ ਨੇ ਇਹ ਕਿਹਾ ਆ ਵੀ ਅਸੀਂ ਇੱਕ ਅੱਤਵਾਦੀ ਨੂੰ ਜਿਹੜਾ ਆ ਅਟੈਕ ਕੀਤਾ ਹੈਗਾ 에ਅਰਕ੍ਰਾਫਟ ਦੇ ਰਾਹੀਂ, ਕਿਉਂਕਿ ਉਹ ਆਈਡੀਐਫ ਟਰੂਪਸ ਨੂੰ ਥ੍ਰੈਟ ਸੀਗਾ। ਯੂਐਸ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਚੌਥੇ ਟ੍ਰਿਪ ਦੇ ਉੱਤੇ ਗਏ ਆ, ਕਿਉਂਕਿ ਯੂਐਸ ਦੀ ਸਰਕਾਰ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਆ ਹੁਣ। ਤੇ ਈਵਨ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀ ਇਨਡਾਇਰੈਕਟਲੀ ਬਹੁਤ ਵਾਰ ਕਹਿ ਰਹੇ ਆ ਵੀ ਇਜ਼ਰਾਈਲ ਨੂੰ ਸਟਾਪ ਕਰਨਾ ਚਾਹੀਦਾ ਹੈਗਾ, ਪੌਜ਼ ਕਰਨਾ ਚਾਹੀਦਾ ਆ ਜੋ ਬੰਬਾਰਡਮੈਂਟ ਉਹਨਾਂ ਵੱਲੋਂ ਹੋ ਰਹੀ ਹੈਗੀ ਆ। ਸੋ ਜੋ ਟੋਨੀ ਬਲਿੰਕਨ ਆ ਉਹ ਚੌਥੀ ਵਾਰੀ ਮਿਡਲ ਈਸਟ ਦੇ ਵਿੱਚ ਗਏ ਆ, ਜਦੋਂ ਤੋਂ ਹੀ ਹਮਾਸ ਨੇ ਪਹਿਲਾਂ ਅਟੈਕ ਕੀਤਾ ਸੀ ਇਜ਼ਰਾਈਲ ਤੇ ਅਕਤੂਬਰ 7 ਨੂੰ, ਉਸ ਤੋਂ ਬਾਅਦ ਹੁਣ। ਤੇ ਉਹਨਾਂ ਨੇ ਵੀ ਈਵਨ ਇਹ ਕਿਹਾ ਵੀ ਮੈਂ ਬਹੁਤ ਹੀ ਜ਼ਿਆਦਾ ਦੁਖੀ ਆ ਦਾਊਦ ਦੀ ਮੌਤ ਦੇ ਸੰਬੰਧ ਦੇ ਵਿੱਚ, ਜੋ ਰੀਸੈਂਟਲੀ ਕੱਲ ਜਿਹੜਾ ਜਰਨਲਿਸਟ ਮਾਰੇ ਗਿਆ। ਮੈਂ ਤਾਂ ਹੈਰਾਨ ਆ ਵੀ ਐਸੇ ਜਰਨਲਿਸਟ ਦੇ ਜਿਹਦੀ ਪਹਿਲਾਂ ਪਰਿਵਾਰ ਦੇ 4 ਜੀ ਮਾਰੇ ਗਏ ਹੁਣ ਫੇਰ, ਤੇ ਉਹ ਕਹਿੰਦਾ ਮੈਂ ਆਪਣੀ ਜੌਬ ਤੋਂ ਪਿੱਛੇ ਨਹੀਂ ਹਟੂੰਗਾ, ਮੈਂ ਲੋਕਾਂ ਤੱਕ ਜਿਹੜੀ ਸੱਚਾਈ ਆ ਉਹ ਲਿਜਾਂਦਾ ਰਹੂੰਗਾ। ਜੀ, ਉਧਰ ਸਾਊਥ ਅਫਰੀਕਾ ਦਾ ਜਿਹੜਾ ਇੱਕ ਵਾਹਿਦ ਮੁਲਕ ਬਣਿਆ ਹੈ ਜਿਨ੍ਹਾਂ ਨੇ ਜੈਨੋਸਾਈਡ ਦਾ ਕੇਸ ਇਜ਼ਰਾਈਲ ਦੇ ਉਲਟ ਜਿਹੜਾ ਉਹ ਖੋਲ੍ਹ ਦਿੱਤਾ ਆ। ਕਹਿੰਦੇ ਵੀ ਲੀਗਲ ਬੈਟਲ ਜਿਹੜੀ ਉਹ ਚਾਲੂ ਹੋ ਗਈ ਹੈ ਯੂਐਨ ਦੇ ਜਿਹੜੇ ਟੌਪ ਦੀ ਅਦਾਲਤ ਆ ਉਸ ਦੇ ਵਿੱਚ, ਹੇਗ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈਗੀ ਆ ਉਸ ਦੇ ਵਿੱਚ ਸਾਊਥ ਅਫਰੀਕਾ ਦੇ ਦੁਆਰਾ ਕੇਸ ਜਿਹੜਾ ਆ ਉਹ ਚਲਾ ਦਿੱਤਾ ਗਿਆ ਆ ਵੀ ਭਾਈ ਗਾਜ਼ਾ ਦੇ ਵਿੱਚ ਜੋ ਇਹ ਕੀਤਾ ਜਾ ਰਿਹਾ ਆ ਇਜ਼ਰਾਈਲ ਦੀ ਮਿਲਟਰੀ ਦੇ ਦੁਆਰਾ, ਉਹ ਸ਼ਰੇਆਮ ਜਿਹੜਾ ਉਹ ਕਤਲੇਆਮ ਆ, ਜੈਨੋਸਾਈਡ ਹੈਗਾ ਆ। ਇਹ ਫਾਈਲਿੰਗ ਜਿਹੜੀ ਉਹ ਹੋਈ ਆ ਤੇ ਜਿਹੜਾ ਇਜ਼ਰਾਈਲ ਦਾ ਡਿਸੀਜਨ ਆ ਡਿਫੈਂਡ ਇਟਸੈਲਫ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਹਿੰਦੇ ਵੀ ਇੱਕ ਹਾਈ ਸਟੇਕ ਸ਼ੋਅਡਾਊਨ ਜਿਹੜਾ ਹੋਊਗਾ, ਜਿਹੜਾ ICC ਇੰਟਰਨੈਸ਼ਨਲ ਕੋਰਟ ਆਫ
ਕ੍ਰਿਮੀਨਲ ਕੋਰਟ ਆ ਉਸ ਦੇ ਜਿਹੜੇ ਗ੍ਰੇਟ ਹਾਲ ਆਫ ਜਸਟਿਸ ਆ ਉਸ ਦੇ ਪੈਨਲ ਆਫ ਜੱਜਿਸ ਦੇ ਜਿਹੜਾ ਉਹ ਸਾਹਮਣੇ ਇਹ ਕਈ ਸਾਲਾਂ ਤੱਕ ਜਿਹੜਾ ਉਹ ਚੱਲ ਸਕਦਾ ਆ। 1948 ਦੀ ਜਿਹੜੀ ਇੱਕ ਕਨਵੈਨਸ਼ਨ ਔਨ ਪ੍ਰੀਵੈਂਸ਼ਨ ਆਫ ਪਨਿਸ਼ਮੈਂਟ ਹੈਗੀ ਆ ਆਫ ਕ੍ਰਾਈਮ ਆਫ ਜੈਨੋਸਾਈਡ, ਕਹਿੰਦੇ ਵੀ ਇਹ ਵਰਲਡ ਵਾਰ 2 ਤੇ ਹੋਲੋਕਾਸਟ ਤੋਂ ਬਾਅਦ ਦੇ ਵਿੱਚ ਜਿਹੜੀ ਡਰਾ ਕੀਤੀ ਗਈ ਸੀ ਉਸੇ ਦੇ ਤਹਿਤ ਹੀ ਸਾਊਥ ਅਫਰੀਕਾ ਨੇ ਜਿਹੜਾ ਉਹ ਕੀਤਾ ਆ। 84 ਪੇਜਾਂ ਦੀ ਸਾਊਥ ਅਫਰੀਕਾ ਨੇ ਫਾਈਲਿੰਗ ਕੀਤੀ ਆ ਇਜ਼ਰਾਈਲ ਦੇ ਐਕਸ਼ਨਸ ਦੇ ਉਲਟ। ਕਹਿੰਦੇ ਵੀ ਉਹਦੇ ਵਿੱਚ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਜਿਹੜਾ ਕਰੈਕਟਰ ਆ ਜੈਨੋਸਾਈਡਲ ਕਰੈਕਟਰ ਜਿਹੜਾ ਆ ਉਹ ਇਸ ਟਾਈਮ ਬਣਿਆ ਪਿਆ ਆ। 84 ਪੇਜਾਂ ਦੇ ਵਿੱਚ ਇਹੀ ਇਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇੰਟਰਨੈਸ਼ਨਲ ਕੋਰਟ ਆਫ ਜਿਹੜਾ ਜਸਟਿਸ ਆ ICJ ਵਰਲਡ ਕੋਰਟ ਇਸ ਨੂੰ ਜਿਹੜਾ ਉਹ ਮੰਨਿਆ ਜਾਂਦਾ ਆ ਤੇ ਕਹਿੰਦੇ ਵੀ ਲੀਗਲੀ ਬਾਈਂਡਿੰਗ ਇਹਦੀਆਂ ਰੂਲਿੰਗਸ ਹੁੰਦੀਆਂ ਆ। ਤਾਂ ਹੀ ਹੁਣ ਆਪਾਂ ਦੇਖਦੇ ਸੀ ਇਹਨਾਂ ਹੀ ਕੋਰਟਸ ਦੇ ਵਿੱਚ ਪੁਤਿਨ ਨੂੰ ਵੀ ਜਿਹੜਾ ਆ ਉਹ ਕਨਵਿਕਟ ਕੀਤਾ ਗਿਆ ਸੀਗਾ ਤੇ ਉਹਦੀ ਅਰੈਸਟ ਦੇ ਵਾਰੰਟ ਕਾਈਂਡ ਆਫ ਜਿਹੜੇ ਉਹ ਜਾਰੀ ਕੀਤੇ ਗਏ ਸੀ। ਤਾਂ ਹੀ ਉਹ ਹੋਰ ਮੁਲਕਾਂ ਦੇ ਵਿੱਚ ਪੁਤਿਨ ਵੀ ਜਿਹੜਾ ਉਹ ਜਾਂਦਾ ਨਹੀਂ ਸੀਗਾ। ਸੋ ਹੁਣ ਜੈਨੋਸਾਈਡ ਦਾ ਜਿਹੜਾ ਦੋਸ਼ ਇਜ਼ਰਾਈਲ ਦੇ ਉੱਤੇ ਦੁਨੀਆ ਦੀ ਜਿਹੜੀ ਇੱਕ ਵੱਡੀ ਅਦਾਲਤ ਦੇ ਵਿੱਚ ਇਸ ਟਾਈਮ ਲੱਗਾ ਆ। ਉਧਰ ਇਜ਼ਰਾਈਲ ਇਜ਼ਰਾਈਲ ਹਮਾਸ ਦੇ ਦਰਮਿਆਨ ਜਿਹੜੀ ਲੜਾਈ ਦੇ ਚੱਲਦੇ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਆਪਾਂ ਦੇਖਦੇ ਆ ਵੀ ਇਜ਼ਰਾਈਲ ਦੇ ਉਲਟ ਵੀ ਜਿਹੜੇ ਆ ਪ੍ਰਦਰਸ਼ਨ ਹੁੰਦੇ ਆ ਕਿਤੇ ਗਾਜ਼ਾ ਦੇ ਹੱਕ ਦੇ ਵਿੱਚ। ਤੇ ਇਸੇ ਦਰਮਿਆਨ ਆਸਟ੍ਰੇਲੀਆ ਨੇ ਹੁਣ ਇੱਕ ਨਵਾਂ ਫੈਸਲਾ ਜਿਹੜਾ ਆ ਉਹ ਕੀਤਾ ਆ। ਉਹਨਾਂ ਨੇ ਕਿਹਾ ਵੀ ਆਸਟ੍ਰੇਲੀਆ ਦੇ ਦੁਆਰਾ ਬੈਨ ਕਰ ਦਿੱਤਾ ਗਿਆ ਨਾਜ਼ੀ ਸਲੂਟ ਨੂੰ, ਕਹਿੰਦੇ ਵੀ ਉੱਥੇ ਬੈਨ ਕਰ ਦਿੱਤਾ ਗਿਆ ਹੈਗਾ ਆ। ਸੋ ਉੱਥੇ ਵੀ ਇਹ ਜਿਹੜਾ ਰੌਲਾ ਆ ਉਹ ਵਧਿਆ ਸੀਗਾ ਤੇ ਕਹਿੰਦੇ ਸਵਾਸਤਿਕਾ ਜਿਹੜਾ ਸਿੰਬਲ ਸੀਗਾ ਨਾਜ਼ੀਜ਼ ਦਾ ਉਸ ਨੂੰ ਵੀ ਉਹਨਾਂ ਨੇ ਨਾਲ ਦੇ ਨਾਲ ਜਿਹੜਾ ਉਹ ਬੈਨ ਕਰ ਦਿੱਤਾ ਹੈਗਾ ਆ। ਜੀ।